व्यूअर्स ब्रेक तो बाद तुहाडा स्वागत है जी डॉक्टर साहब। हुण असीं ईमेल्स पढ़ते हैं जी। साडी पहली ईमेल आई है सिख वॉइस मीडिया तो। ਇਹ ਵੀਰ ਜੀ ਲਿਖਦੇ ਹਨ ਡਾਕਟਰ ਅਮਰਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਨੂੰ ਪਿਆਰ ਕਰਦਾ ਹਾਂ। ਮੈਨੂੰ ਤੁਹਾਡਾ ਜਵਾਬ ਦੇਣ ਦਾ ਅੰਦਾਜ਼ ਬੜਾ ਹੀ ਦਿਲਕਸ਼ ਲੱਗਦਾ ਹੈ। ਮੈਂ ਇੱਕ ਵੈਬਸਾਈਟ sikhvoice.com ਬਣਾਈ ਹੈ ਜਿਸ ਵਿੱਚ ਤੁਹਾਡੀਆਂ ਵੀਡੀਓਜ਼ ਲਈ ਇੱਕ ਸਪੈਸ਼ਲ ਕੈਟਾਗਰੀ ਰੱਖੀ ਗਈ ਹੈ। ਕਿਰਪਾ ਕਰਕੇ ਜਦੋਂ ਵੀ ਤੁਹਾਡੀਆਂ ਵੀਡੀਓਜ਼ ਅਪਲੋਡ ਹੁੰਦੀਆਂ ਹਨ ਮੈਨੂੰ ਇਹਨਾਂ ਦੇ ਲਿੰਕ ਭੇਜ ਦਿਆ ਕਰੋ ਤਾਂ ਕਿ ਸਿੱਖ ਸੰਗਤਾਂ ਲਈ ਮੈਂ ਫੌਰਨ ਇਹਨਾਂ ਨੂੰ ਆਪਣੇ ਵੈਬਸਾਈਟ ਤੇ ਪਾ ਸਕਾਂ। ਮੈਂ ਇਹਨਾਂ ਨੂੰ ਫੇਸਬੁੱਕ ਤੇ ਵੀ ਸ਼ੇਅਰ ਕਰਦਾ ਹਾਂ ਜਿਸ ਦੀਆਂ 1.5 ਲੱਖ ਤੋਂ ਜ਼ਿਆਦਾ ਲਾਈਕਸ ਹਨ। ਜੋ ਕੁਝ ਤੁਸੀਂ ਕਰ ਰਹੇ ਹੋ ਉਹ ਬਹੁਤ ਹੀ ਕਾਬਲੇ ਤਾਰੀਫ ਹੈ। ਅਕਾਲ ਪੁਰਖ ਦੀਆਂ ਸਦਾ ਤੁਹਾਡੇ ਤੇ ਰਹਿਮਤਾਂ ਹੋਣ ਜੀ ਡਾਕਟਰ ਸਾਹਿਬ। ਸਿੱਖ ਵੌਇਸ ਮੀਡੀਆ ਵਾਲੇ ਵੀਰ ਜੀ ਜਿਨ੍ਹਾਂ ਨੇ ਇਹ ਸਾਨੂੰ ਲਿਖਿਆ, ਸਾਡੇ ਨਾਲ ਕਦੇ ਉਹਨਾਂ ਦੀ ਨਿੱਜੀ ਗੱਲਬਾਤ ਨਹੀਂ ਹੋਈ, ਮੈਂ ਜਾਣਦਾ ਵੀ ਨਹੀਂ ਕਿ ਕੌਣ ਵੀਰ ਨੇ, ਕਿੱਥੇ ਬੇਸਡ ਨੇ ਜੀ, ਪਰ ਜਦੋਂ ਇਸ ਕਿਸਮ ਦੇ ਨਿਸ਼ਕਾਮ ਸੇਵਾ ਵਾਲੇ ਵੀਰ ਭੈਣਾਂ ਆਪਣੇ ਤੌਰ ਦੇ ਉੱਤੇ ਪੰਥ ਦੇ ਲਈ ਕੁਝ ਕਰਨਾ ਲੋਚਦੇ ਨੇ ਔਰ ਖ਼ਾਸ ਤੌਰ 'ਤੇ ਅੱਜ ਸੋਸ਼ਲ ਮੀਡੀਆ ਬਹੁਤ ਵੱਡਾ ਜਾਣਕਾਰੀ ਦੇਣ ਵਾਲਾ ਸਰੋਤ ਹੈ ਜੀ। ਔਰ ਕਿਉਂਕਿ ਅਸੀਂ ਪੁਰਾਣੀ ਜਨਰੇਸ਼ਨ ਹੈ, ਸਾਡੇ ਲਈ ਤਾਂ ਮਾੜਾ ਮੋਟਾ ਉਂਗਲਾਂ ਇਹਦੇ ਤੇ ਮਾਰ-ਮੂਰ ਲੈਣੀਆਂ, ਜਿਹੜਾ ਆਪਣੇ ਆਪ ਨੂੰ ਅਸੀਂ ਸਮਝਦੇ ਹਾਂ ਵੀ ਬਹੁਤ ਐਕਸਪਰਟ ਹੈ ਅਸੀਂ ਜੀ ਜੀ। ਸੋ ਲੇਕਿਨ ਅੱਜ ਕੱਲ੍ਹ ਕੁਇਕ ਇਨਫੋਰਮੇਸ਼ਨ, SMS ਕਲਚਰ, ਫੇਸਬੁੱਕ ਕਲਚਰ, ਸੋਸ਼ਲ ਨੈਟਵਰਕਿੰਗ ਜਿਹਦੇ ਨਾਲ ਸੈਕਿੰਡਾਂ ਦੇ ਵਿੱਚ ਹੀ ਜਿਹੜੀ ਗੱਲ ਹੈ ਉਹ ਚਾਰ ਚੁਫੇਰੇ ਪਹੁੰਚ ਜਾਂਦੀ ਹੈ ਜੀ। ਤੇ ਅਸੀਂ ਤਾਂ ਉਹ ਜਨਰੇਸ਼ਨ ਹੈ ਜਦੋਂ ਤੱਕ ਅਖਬਾਰ ਹੱਥ ਨਾਲ ਫੜੀਏ ਲੱਗਦਾ ਹੀ ਨਹੀਂ ਕੋਈ ਖਬਰ ਬਣੀ ਹੋਏਗੀ, ਖਬਰ ਤਾਂ ਅਖਬਾਰ 'ਚ ਛਪੀ ਹੁੰਦੀ ਹੈ ਜੀ ਜੀ। ਸੋ ਉਸ ਥੱਲੇ ਮੈਂ ਸਮਝਦਾ ਵੀ ਜਿਹੜੀ ਇਹ ਵੀਰ ਸੇਵਾ ਕਰ ਰਹੇ ਨੇ ਇਸ ਸਿੱਖ ਵੌਇਸ ਰਾਹੀਂ ਰਿਮਾਰਕੇਬਲ ਹੈ ਔਰ ਅਸੀਂ ਇਹਨਾਂ ਨੂੰ ਲਿੰਕਸ ਵੀ ਭੇਜਣੇ ਸ਼ੁਰੂ ਕੀਤੇ ਨੇ ਜੀ ਰੈਗੂਲਰਲੀ ਔਰ ਇਹਨਾਂ ਦਾ ਵੈਬਸਾਈਟ ਵੀ ਹੈ। ਸਾਡੇ ਜਿਹੜੇ ਦੋਵੇਂ ਆਰਟੀਕਲ ਵੀਕਲੀ ਹੁੰਦੇ ਨੇ ਜੀ ਉਹ ਵੀ ਅਸੀਂ ਇਹਨਾਂ ਨੂੰ ਭੇਜਦੇ ਹਾਂ ਤੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ। ਇਹਨਾਂ ਨੂੰ ਸਾਡੀ ਜਵਾਬ ਦੇਣ ਦੀ ਜਿਹੜੀ ਤਹਿਜ਼ੀਬ ਹੈ ਉਹ ਚੰਗੀ ਲੱਗਦੀ ਹੈ ਤੇ ਸਾਨੂੰ ਪਿਆਰ ਕਰਦੇ ਨੇ, ਅਸੀਂ ਵੀ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ ਜੀ। ਜਿਹੜੇ ਵੀ ਇਸ ਪੰਥ ਦੇ ਰਸਤੇ ਦੇ ਪਾਂਧੀ ਨੇ, ਪੰਥ ਦੀ ਚੜ੍ਹਦੀ ਕਲਾ ਲੋਚਦੇ ਨੇ, ਉਹ ਸਾਡੇ ਸਾਰੇ ਵੀਰ ਭੈਣਾਂ ਨੇ ਜੀ ਜੀ। ਇਹੀ ਸਾਡੇ ਸਖੇ ਨੇ, ਇਹੀ ਸਾਡਾ ਸਰਮਾਇਆ ਹੈ ਔਰ ਤੁਹਾਡੇ ਤੋਂ ਸਾਡੀ ਜਾਨ ਕੁਰਬਾਨ। ਅਸੀਂ ਜਿਹੜੇ ਵੀ ਗੁਰੂ ਪੰਥ ਦੇ ਲਈ ਜੂਝ ਰਹੇ ਨੇ ਕਿਸੇ ਵੀ ਸਥਿਤੀ ਦੇ ਵਿੱਚ ਔਰ ਕਿਸੇ ਵੀ ਸਾਧਨ ਰਾਹੀਂ, ਔਰ ਅੱਜ ਦੇ ਸਮੇਂ 'ਚ ਇਹ ਜਿਹੜੇ ਕੀਬੋਰਡ ਵਾਰੀਅਰ ਨੇ ਇਹ ਜ਼ਿਆਦਾ ਅਹਿਮੀਅਤ ਵਾਲੇ ਨੇ ਜੰਗ ਦੇ ਵਿੱਚ ਤਲਵਾਰ ਚਲਾਉਣ ਵਾਲੇ ਵਾਰੀਅਰਸ ਦੇ ਕਿਉਂਕਿ ਤਲਵਾਰ ਚਲਾਣੀ ਤਾਂ ਪਏਗੀ ਫਾਈਨਲੀ, ਲੇਕਿਨ ਫਿਰ ਥੋੜਿਆਂ ਨੂੰ ਚਲਾਣੀ ਪਏਗੀ ਕਿਉਂਕਿ ਬਹੁਤ ਸਾਰਿਆਂ ਨੂੰ ਜਗਾਉਣਾ, ਜਾਗਰੂਕ ਕਰਨਾ ਔਰ ਯੰਗਰ ਜਨਰੇਸ਼ਨ ਖਾਸ ਤੌਰ 'ਤੇ ਜਿਹੜੀ ਇਸ ਨਾਲ ਜੁੜ ਰਹੀ ਹੈ ਇਸ ਲੇਟੈਸਟ ਟੈਕਨੋਲੋਜੀ ਨਾਲ। ਕਿਉਂਕਿ ਜਦੋਂ 80ਵਿਆਂ 'ਚ ਮੂਵਮੈਂਟ ਸ਼ੁਰੂ ਹੋਈ, 90ਵਿਆਂ ਦੇ ਸ਼ੁਰੂ 'ਚ ਮੈਂ ਸ਼ੁਰੂ ਕੀਤਾ ਕੰਮ ਅਮਰੀਕਾ 'ਚ ਖਾਲਿਸਤਾਨ ਅਫੇਅਰ ਸੈਂਟਰ ਲਈ, ਤੇ ਮੈਂ ਅੱਗੇ ਵੀ ਇਹ ਕਿਹਾ ਸੀ ਕਿ ਸਾਡੇ ਕੋਲ ਜੇ ਕੋਈ ਪ੍ਰੈਸ ਰਿਲੀਜ਼ ਵੀ ਲਿਖਣੀ ਹੁੰਦੀ ਸੀ ਤਾਂ ਕੋਈ ਸਾਧਨ ਨਹੀਂ ਸੀ, ਕੋਈ ਸੋਰਸ ਬੇਸ ਨਹੀਂ ਸੀ, ਕੋਈ ਮਟੀਰੀਅਲ ਨਹੀਂ ਸੀ। ਹੁਣ ਗੂਗਲ ਜੀ ਮਹਾਰਾਜ ਨੂੰ ਪੁੱਛੋ ਕਈ ਕੁਛ ਹੀ ਆ ਜਾਂਦਾ ਔਰ ਸਾਡੇ ਨੌਜਵਾਨ ਵੀਰਾਂ ਭੈਣਾਂ ਨੇ ਇੰਨੇ ਇੰਡੀਪੈਂਡੈਂਟ ਸਾਈਟ ਕ੍ਰੀਏਟ ਕੀਤੇ ਨੇ, ਇੰਨੀ ਜਾਣਕਾਰੀ ਹੈ, ਡਾਕੂਮੈਂਟਰੀਜ਼ ਆ ਗਈਆਂ, ਦੂਸਰਾ ਪਾਰਟ ਆ ਗਿਆ। ਸੋ ਇਸ ਗੱਲ ਨੇ ਅੱਜ ਜੇ ਇਸ ਲੈਵਲ ਤੱਕ ਗੱਲ ਆਈ ਹੈ ਕਿ ਵੀ ਇਹ ਇੰਕਸ਼ਾਫ ਜੋ ਇੰਗਲੈਂਡ ਦੇ ਵਿੱਚ ਹੋਇਆ ਹੈ ਡੀਕਲਾਸੀਫਾਈਡ ਡਾਕੂਮੈਂਟਸ ਤੋਂ ਕਿ ਇਮੀਡੀਏਟਲੀ ਪ੍ਰਾਈਮ ਮਿਨਿਸਟਰ ਨੇ ਵਿਦਨ 24 ਆਵਰਸ ਇਸ ਇੰਕਸ਼ਾਫ ਦੇ ਜਿਹੜੀ ਹੈ ਇਨਕੁਆਇਰੀ ਆਰਡਰ ਕੀਤੀ ਤੇ ਐਵੇਂ ਨਹੀਂ ਗੱਲ ਹੋ ਗਈ। ਡਾਕੂਮੈਂਟ ਤਾਂ ਲੱਖਾਂ ਡੀਕਲਾਸੀਫਾਈ ਹੁੰਦੇ ਨੇ, ਲੱਖਾਂ ਦੀ ਚਰਚਾ ਹੁੰਦੀ ਹੈ ਜੀ ਕਿਉਂਕਿ ਇਹ ਜਿਹੜੀ ਅਵੇਅਰਨੈਸ ਹੈ ਇਸ ਵੇਲੇ ਯੰਗਸਟਰਸ, ਉਹਨਾਂ ਨੂੰ ਇੰਗਲੈਂਡ ਦੇ ਵਿੱਚ ਬੈਠੇ ਸਿੱਖ ਨਜ਼ਰ ਆ ਰਹੇ ਸੀ ਖਾਸ ਤੌਰ ਤੇ ਯੰਗਸਟਰਸ। ਹੁਣ ਉੱਥੇ ਜਿਹੜਾ ਜੂਨ 84 ਦਾ ਪ੍ਰੋਟੈਸਟ ਹੁੰਦਾ ਹੈ ਘੱਲੂਘਾਰੇ ਦੇ ਵਿਰੋਧ ਦੇ ਵਿੱਚ 40-50 ਹਜ਼ਾਰ ਸਿੱਖ ਹੁੰਦੇ ਨੇ, ਸਭ ਤੋਂ ਵੱਡਾ ਹੁੰਦਾ ਹੈ ਲੰਡਨ 'ਚ। ਔਰ ਇਸ ਵਾਰ ਜਿਸ ਕਿਸਮ ਦੀ ਇਹ ਕੰਟਰੋਵਰਸੀ ਔਰ ਡਿਬੇਟ ਇਹ ਸਾਹਮਣੇ ਆਈ ਹੈ ਮੈਂ ਸਮਝਦਾ ਵੀ ਲੱਖ ਦਾ ਜਿਹੜਾ ਆંકੜਾ ਉਹਨੂੰ ਪਾਰ ਕਰੇਗਾ ਔਰ ਥਾਂ ਥਾਈਂ ਇਸ ਗੱਲ ਨੇ ਆਲਰੇਡੀ ਮੈਂ ਸਮਝਦਾ ਵੀ 6 ਮਹੀਨੇ ਪਹਿਲਾਂ ਹੀ ਸਾਨੂੰ ਤਿਆਰ ਵੀ ਕਰ ਦਿੱਤਾ ਹੈ ਵੀ ਅਸੀਂ ਜੂਨ ਤੱਕ ਪਹੁੰਚਦੇ ਹਾਂ ਕੀ ਐਕਟੀਵਿਟੀਜ਼ ਕਰਨੀਆਂ ਨੇ। ਸੋ ਉਹਦੇ 'ਚ ਇਹਨਾਂ ਦਾ ਸਿੱਖ ਵੌਇਸ ਮੀਡੀਆ ਇਹਨਾਂ ਦਾ ਬਹੁਤ ਧੰਨਵਾਦ ਕਿ ਉਹ ਐਫਰਟ ਕਰ ਰਹੇ ਨੇ ਔਰ ਇਹਨਾਂ ਨੂੰ ਮਹਾਰਾਜ ਹੋਰ ਵੀ ਸਮਰੱਥਾ ਦੇਣ ਜੀ ਇਸ ਤਰ੍ਹਾਂ ਹੀ ਇਹ ਪੰਥ ਦੀ ਸੇਵਾ ਕਰਨ ਜੀ। ਡਾਕਟਰ ਸਾਹਿਬ ਸਾਡੀ ਅਗਲੀ ਈਮੇਲ ਲੰਡਨ UK ਤੋਂ ਵੀਰ ਹਰਮਿੰਦਰ ਸਿੰਘ ਜੀ ਦੀ ਹੈ। ਇਹ ਲਿਖਦੇ ਹਨ ਡਾਕਟਰ ਅਮਰਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਜਦੋਂ ਤੋਂ TV 84 ਵੇਖਣਾ ਸ਼ੁਰੂ ਕੀਤਾ ਹੈ ਤੁਹਾਡਾ ਪ੍ਰਸ਼ੰਸਕ ਬਣ ਗਿਆ ਹਾਂ। ਤੁਸੀਂ ਬਹੁਤ ਮਹਾਨ ਕੰਮ ਕਰ ਰਹੇ ਹੋ। ਜਦੋਂ ਵੀ ਮੈਨੂੰ ਸਮਾਂ ਮਿਲਦਾ ਹੈ ਮੈਂ YouTube ਤੇ ਤੁਹਾਨੂੰ ਜ਼ਰੂਰ ਦੇਖਦਾ ਹਾਂ।
ਤੁਸੀਂ ਜਿੰਨਾ ਮਹਾਨ ਕੰਮ ਕਰ ਰਹੇ ਹੋ, ਇੱਕ ਸਿੱਖ ਹੋਣ ਦੇ ਨਾਤੇ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਹਾਂ। ਜਿਸ ਤਰੀਕੇ ਨਾਲ ਤੁਸੀਂ ਯੋਗਾ ਬਾਰੇ ਦੱਸਿਆ ਹੈ ਕਿ ਇਹ ਕਿਵੇਂ ਇੱਕ ਸਿੱਖ ਵਿਰੋਧੀ ਪ੍ਰੈਕਟਿਸ ਹੈ, ਉਸ ਦੀ ਤਾਰੀਫ ਵਿੱਚ ਜਿੰਨਾ ਵੀ ਕਹਾਂ ਉਨਾ ਹੀ ਥੋੜਾ ਹੈ। ਮੈਨੂੰ ਤੁਹਾਡੇ ਲੈਕਚਰਾਂ ਤੋਂ ਬਹੁਤ ਗਿਆਨ ਹਾਸਲ ਹੋਇਆ ਹੈ। ਮੈਂ ਭਾਵੇਂ ਕਿ ਸਾਧਾਰੀ ਸਿੱਖ ਨਹੀਂ ਹਾਂ, ਪਰ ਮੈਂ ਗੁਰੂ ਗ੍ਰੰਥ ਸਾਹਿਬ 'ਚ ਪੂਰਨ ਵਿਸ਼ਵਾਸ ਰੱਖਦਾ ਹਾਂ। ਮੈਨੂੰ ਚੰਗਾ ਲੱਗੇਗਾ ਜੇ ਤੁਸੀਂ ਸਿੱਖ ਸੰਗਤਾਂ ਤੱਕ ਇਹ ਸੁਨੇਹਾ ਪਹੁੰਚਾਓ ਕਿ ਯੋਗਾ ਇੰਨਾ ਹੀ ਤਾਕਤਵਰ ਹੈ, ਫਿਰ ਇਸ ਨਾਲ ਭਾਰਤ ਦੀ 1200 ਸਾਲ ਗੁਲਾਮੀ ਦੇ ਸੰਗਲ ਕਿਉਂ ਨਹੀਂ ਟੁੱਟੇ। ਇਹ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਸ਼ਮਸ਼ੀਰ ਦੀ ਕਰਾਮਾਤ ਸੀ, ਜਿਸ ਨੇ ਗੁਲਾਮੀ ਦੇ ਸੰਗਲ ਤੋੜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਹਰਮਿੰਦਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਲੰਡਨ UK ਤੋਂ ਲਿਖਿਆ ਜੀ। ਉਹ ਸਾਡੇ ਪ੍ਰਸ਼ੰਸਕ ਨੇ, ਐਡਮਾਇਰ ਉਹਨਾਂ ਨੇ ਕੀਤਾ ਹੈ। ਸਾਨੂੰ ਇਸ ਦੇ ਵਿੱਚ ਖੁਸ਼ੀ ਮਿਲਦੀ ਹੈ ਕਿ ਸਾਡਾ ਕੋਈ ਵੀ ਸ਼ਬਦ ਕਿਸੇ ਦੇ ਲਈ ਗੁਣਕਾਰੀ ਹੈ, ਕਿਸੇ ਨੂੰ ਗੁਰਮਤਿ ਦੇ ਨਾਲ ਜੋੜਦਾ ਹੈ, ਸਿੱਖੀ ਨਾਲ ਜੋੜਦਾ ਹੈ, ਇਨਸਾਨੀਅਤ ਨਾਲ ਜੋੜਦਾ ਹੈ, ਜਾਂ ਇਨਸਾਨੀ ਹੱਕਾਂ ਲਈ, ਮਨੁੱਖੀ ਹੱਕਾਂ ਲਈ ਜੂਝਣ ਵੱਲ ਪ੍ਰੇਰਨਾ ਦਿੰਦਾ ਹੈ ਜੀ। ਇਹ ਸਾਡੇ ਜੀਵਨ ਨੂੰ ਜਿਹੜਾ ਇਹ ਤੁਰਦਾ ਵੀ ਇਹੀ ਗੱਲ ਰੱਖਦੀ ਹੈ ਜੀ। ਉਹਨਾਂ ਨੇ ਜਿਹੜੀ ਗੱਲ ਮੁੱਢਲੇ ਤੌਰ ਤੇ ਕਹੀ ਕਿ ਯੋਗਾ ਬਾਰੇ ਜਿਹੜਾ ਸਾਡਾ ਸੱਚੋ ਸੱਚ ਦੇ ਵਿੱਚ ਹੀ ਕੀਤਾ ਗਿਆ ਬਿਆਨ ਸੀ ਜੀ। ਔਰ ਦਿਲਚਸਪ ਗੱਲ ਇਹ ਹੈ ਵੀ ਪਿਛਲੇ ਦਿਨਾਂ 'ਚ ਸੰਗਤ TV ਨੇ ਇੱਕ ਸੱਜਣ ਜਿਹੜੇ ਜ਼ਾਹਰ ਹੈ ਹਿੰਦੂ ਵੀਰ ਨੇ, ਉਹਨਾਂ ਦੇ ਸਿਰ ਤੇ ਇੱਕ ਚਿੱਟਾ ਕੱਪੜਾ ਬੰਨ੍ਹਿਆ ਜੀ, ਤੇ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿ ਕੇ ਪ੍ਰਾਣਾਯਾਮ ਤੇ ਯੋਗਾ ਕਰਵਾਉਂਦੇ ਨੇ ਜੀ। ਹੁਣ ਇਹ ਗੱਲ ਪੰਜਾਬ ਸਪੈਕਟਰਮ ਨੇ ਇਸ ਨੂੰ ਖਬਰ ਦੇ ਤੌਰ ਤੇ ਲਿਆ ਜੀ ਕਿ ਵੀ ਇੱਕ ਪਾਸੇ ਅਸੀਂ ਨਾਂ ਰੱਖਿਆ, ਸੰਗਤ ਰੱਖਿਆ ਜਾਂ ਕੋਈ ਹੋਰ ਰੱਖਿਆ, ਤੇ ਅਸੀਂ ਹੁਣ ਜਿਸ ਪ੍ਰੈਕਟਿਸ ਦਾ ਸਿੱਖੀ ਨਾਲ ਸੰਬੰਧ ਨਹੀਂ ਹੈ ਉਸ ਨੂੰ ਨਾ ਸਿਰਫ ਦਿਖਾ ਰਹੇ ਹੈ, ਪਰ ਉਹਦੇ ਨਾਲ ਫਿਰ ਜਾਂ ਤਾਂ ਜੈ ਸ਼੍ਰੀ ਰਾਮ ਕਹਿ ਕੇ ਸ਼ੁਰੂ ਕਰੋ। ਜੇ ਹਿੰਦੂ ਵੀਰਾਂ ਦੇ ਲਈ ਤੁਸੀਂ ਕੋਈ ਸੈਗਮੈਂਟ ਦੇਣਾ ਹੈ TV ਪ੍ਰੋਗਰਾਮ ਤੇ ਉਹਨਾਂ ਨੂੰ ਰੱਖੋ, ਫਿਰ ਤੁਸੀਂ ਸਿੱਖੀ ਦੇ ਨਾਲ ਉਹਨੂੰ ਰਲਗੜ ਨਾ ਕਰੋ। ਉਹਦੇ ਸਿਰ ਤੇ ਪਟਕਾ ਬਣਾਉਣ ਦੀ ਲੋੜ ਨਹੀਂ ਹੈ, ਫਤਿਹ ਬੁਲਾਉਣ ਦੀ ਲੋੜ ਨਹੀਂ ਹੈ। ਫਤਿਹ ਨਾਲ ਯੋਗਾ ਦਾ ਤਾਂ ਕੋਈ ਸੰਬੰਧ ਨਹੀਂ ਹੈ ਜੀ ਜੀ। ਲੇਕਿਨ ਕਿਉਂਕਿ ਇਹ ਇੱਕ ਮਿਲਗੋਬਾ ਕਲਚਰ RSS ਦੇ ਥੱਲੇ ਚੱਲ ਰਿਹਾ, ਇਸ ਨੂੰ ਪ੍ਰਮੋਟ ਕੀਤਾ ਜਾ ਰਿਹਾ। ਜਦੋਂ ਸੰਗਤ TV ਨੇ ਇਹ ਕੀਤਾ, ਪੰਜਾਬ ਸਪੈਕਟਰਮ ਨੇ ਉਸ ਖਬਰ ਨੂੰ ਵੀ ਲਾਇਆ, ਉਹਦੇ ਨਾਲ ਉਹਨਾਂ ਨੇ ਸਾਡੀ ਵੀਡੀਓ ਸੱਚੋ ਸੱਚ ਦੀ ਜਿਹੜੀ ਕਿ ਅਸੀਂ ਯੋਗਾ ਦਾ ਸਿੱਖੀ ਨਾਲ ਕਿਵੇਂ ਕੋਈ ਸੰਬੰਧ ਨਹੀਂ ਹੈ, ਉਹਦੇ ਸਾਰੀ ਪਰਸਪੈਕਟਿਵ, ਔਰ ਕਿਵੇਂ ਇੱਕ ਹਿੰਦੂ ਪ੍ਰੈਕਟਿਸ ਹੈ, ਉਹਨਾਂ ਦੀ ਅਧਿਆਤਮਕ ਪ੍ਰੈਕਟਿਸ ਹੈ। ਯੋਗਾ ਇੱਕ ਆਪਣੇ ਆਪ ਪਤੰਜਲੀ ਉਸ ਦਾ ਅਸ਼ਟਾਂਗ ਯੋਗ ਹੈ, ਉਸ ਨਾਲ ਜੁੜੇ ਹੋਏ ਅੰਗ। ਔਰ ਹਾਲਾਂਕਿ ਅਸੀਂ ਤਾਂ ਉਸ ਆਪਣੀ ਬਰੀਫਿੰਗ 'ਚ ਵੀ ਇਹ ਕਿਹਾ ਸੀ ਕਿ ਵੀ ਕਿਉਂ ਯੋਗਾ ਨਵਾਂ ਤਾਂ ਹੈ ਨਹੀਂ, ਸੈਂਕੜਿਆਂ ਸਾਲ ਪੁਰਾਣਾ ਹੈ, ਗੁਰੂ ਸਾਹਿਬ ਤੋਂ ਵੀ ਪਹਿਲਾਂ ਦਾ ਹੈ। ਜਦੋਂ ਕਿ ਅਸ਼ਟਾਂਗ ਯੋਗਾ ਇਹ ਸਾਰੇ ਗੋਰਖਨਾਥ, ਮਛੰਦਰਨਾਥ ਜਿਨ੍ਹਾਂ ਨਾਲ ਗੁਰੂ ਸਾਹਿਬ ਨੇ ਸਿੱਧ ਗੋਸ਼ਟ ਕੀਤੀ, ਜਾਂ 84 ਯੋਗੀ ਜਿਹੜੇ ਇਕੱਠੇ ਹੋ ਕੇ ਅਚਲ ਵਟਾਲੇ ਆਏ, ਗੋਰਖਮਤੇ ਜਿਹੜਾ ਅੱਜ ਨਾਨਕ ਮਤਾ ਬਣਿਆ, ਸੋ ਉਦੋਂ ਵੀ ਐਗਜ਼ਿਸਟ ਕਰਦਾ ਸੀ। ਸੋ ਸਾਡੀ ਦਲੀਲ ਤਾਂ ਇਹ ਸੀ ਕਿ ਜੇ ਸੱਚਮੁੱਚ ਹੀ ਯੋਗਾ ਦੇ ਵਿੱਚ ਇੰਨੀ ਕੋਈ ਕਿਉਰਿੰਗ ਕੈਪੇਬਿਲਿਟੀਜ਼ ਹੁੰਦੀਆਂ ਹੈਲਥ ਵਾਈਜ਼ ਜਾਂ ਦੂਜਾ, ਤੇ ਫਿਰ ਗੁਰੂ ਨਾਨਕ ਸਾਹਿਬ ਨੇ ਜੋਗੀਆਂ ਨੂੰ ਕਰਤਾਰਪੁਰ ਸੱਦ ਕੇ ਉਹਨਾਂ ਦਾ ਕੋਈ ਸੈਂਟਰ ਨਹੀਂ ਖਿਲਾਇਆ। ਗੁਰੂ ਅੰਗਦ ਸਾਹਿਬ ਨੇ ਖਡੂਰ ਸਾਹਿਬ ਨਹੀਂ ਖਿਲਾਇਆ, ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਨਹੀਂ ਖਿਲਾਇਆ, ਚੌਥੇ ਪਾਤਸ਼ਾਹ ਨੇ ਅੰਮ੍ਰਿਤਸਰ ਨਹੀਂ ਸੱਦਿਆ ਉਹਨਾਂ ਨੂੰ। ਬਾਕੀ ਤਾਂ ਸਾਰੇ ਕਿੱਤਿਆਂ ਵਾਲੇ ਸੱਦੇ, ਲਾਹੌਰ, ਤਰਖਾਣ, ਭਾਂਡਿਆਂ ਵਾਲੇ, ਪਾਪੜਾਂ ਵਾਲੇ, ਅੱਜ ਵੀ 52 ਕਿੱਤਿਆਂ ਦੇ ਲੋਕ ਨੇ, ਪਰ ਕੋਈ ਯੋਗਾ ਕੇਂਦਰ ਤਾਂ ਨਹੀਂ ਖੁਲਾਇਆ ਗੁਰੂ ਰਾਮਦਾਸ ਜੀ ਨੇ ਕਿ ਵੀ ਇਹ ਬੜਾ ਫਾਇਦੇਮੰਦ ਹੈ, ਸਿੱਖਾਂ ਨੂੰ ਯੋਗੀ ਬਣਾਓ। ਨਾ ਹੀ ਗੁਰੂ ਅਰਜਨ ਸਾਹਿਬ ਨੇ ਤਰਨਤਾਰਨ, ਕਰਤਾਰਪੁਰ ਸਾਹਿਬ ਜਾਂ 6ਵੇਂ ਪਾਤਸ਼ਾਹ ਨੇ ਹਰਗੋਬਿੰਦਪੁਰ ਜਾਂ ਕੀਰਤਪੁਰ ਖਿਲਾਇਆ, ਨਾ ਹੀ 9ਵੇਂ ਪਾਤਸ਼ਾਹ ਨੇ ਮਾਖੋਵਾਲ ਜਿਹੜਾ ਆਨੰਦਪੁਰ ਬਣਿਆ, ਤੇ 10ਵੇਂ ਪਾਤਸ਼ਾਹ ਨੇ ਆਨੰਦਪੁਰ ਸਾਹਿਬ, ਪੌਂਟਾ ਸਾਹਿਬ, ਹਜ਼ੂਰ ਸਾਹਿਬ, ਇਹ ਸਾਰੇ ਸ਼ਹਿਰ ਵਸਾਏ ਨੇ। ਜੇ ਗੁਰੂ ਸਾਹਿਬਾਨ ਨੇ ਇਹਨਾਂ ਸਾਰਿਆਂ ਨੂੰ ਬਿਲਕੁਲ ਅਧਿਆਤਮਕ ਤੌਰ ਤੇ ਤਾਂ ਸਿੱਧ ਗੋਸ਼ਟ ਪੜ੍ਹ ਲਓ, ਤੁਹਾਨੂੰ ਪਤਾ ਲੱਗ ਜਾਏਗਾ ਯੋਗਾ ਦਾ ਕਨਸੈਪਟ ਕੀ ਹੈ। ਫਿਜ਼ੀਕਲ ਤੌਰ ਤੇ ਅਸੀਂ ਦੇਖਦੇ ਹਾਂ ਗੱਤਕਾ, ਤਲਵਾਰਬਾਜ਼ੀ, ਘੋਲ, ਸਵਿਮਿੰਗ, ਇਹ ਸਾਰੀਆਂ ਐਕਸਰਸਾਈਜ਼ ਜਿਹੜੀਆਂ ਨੇ ਇਹ ਤਾਂ ਗੁਰੂ ਸਾਹਿਬ ਨੇ ਐਨਕਰੇਜ ਕੀਤੀਆਂ। ਅੱਜ ਵੀ ਨਿਹੰਗ ਸਿੰਘ ਯੋਗਾ ਕਰਦੇ ਨੇ ਉੱਥੇ ਬੈਠ ਕੇ ਅਨੰਦਪੁਰ 'ਚ। ਸੋ ਪਰ ਇਹਨਾਂ ਨੇ ਇੱਕ ਨੁਕਤਾ ਅੱਗੇ ਜਾ ਕੇ ਜਿਹੜੀ ਗੱਲ ਉਹਨਾਂ ਨੇ ਕਹੀ, ਔਰ ਮੈਨੂੰ ਕਿਹਾ ਵੀ ਹੈ ਵੀ ਮੈਂ ਸਾਂਝੀ ਕਰਾਂ, ਜਿਹੜੀ ਗੱਲ ਬੜੀ ਇੰਪੋਰਟੈਂਟ ਹੈ ਕਿ ਵੀ ਜੇ ਯੋਗਾ ਇੰਨਾ ਹੀ ਬਲਵਾਨ ਬਣਾਉਂਦਾ ਹੈ ਆਤਮਕ ਔਰ ਸਰੀਰਕ ਤੌਰ ਤੇ ਫਿਰ 1200 ਸਾਲ ਦੀ ਗੁਲਾਮੀ ਨਾ ਕੱਟੀ ਹਿੰਦੁਸਤਾਨ ਦੀ ਯੋਗਾ ਨੇ, ਕਿਉਂਕਿ ਯੋਗੀ ਆਲਮੋਸਟ ਉਸ ਪੀਰੀਅਡ ਦੇ ਹੀ ਨੇ। ਗੁਲਾਮੀ ਜਿਹੜੀ ਹੈ 850-900 ਸਾਲ ਤੋਂ ਸ਼ੁਰੂ ਕਰਕੇ 1200 ਸਾਲ ਤੱਕ, ਜਦੋਂ ਤੱਕ ਅਸੀਂ ਕਿਸ ਖਿੱਤੇ ਦੀ ਗੱਲ ਕਰਦੇ ਹਾਂ, ਸਾਊਥ ਆਫ ਇੰਡੀਆ ਜਾਂ ਨਾਰਥ ਆਫ ਇੰਡੀਆ। ਔਰ ਇਹ ਗੱਲ ਬਿਲਕੁਲ ਠੀਕ ਹੈ। ਉਹਨਾਂ ਨੇ ਕਿਹਾ ਵੀ ਜੇ ਗੁਲਾਮੀ ਕੱਟੀ
ਤੇ 6ਵੇਂ ਪਾਤਸ਼ਾਹ ਦੀ ਸ਼ਮਸ਼ੀਰ ਨੇ ਕੱਟੀ। ਜੀ ਜੀ। ਮੀਰੀ ਪੀਰੀ ਦੇ ਪਾਤਸ਼ਾਹ ਨੇ ਜਦੋਂ ਦਿੱਲੀ ਤਖਤ ਤੋਂ 2 ਫੁੱਟ ਉੱਚਾ ਤਖਤ ਬਣਾਇਆ, ਲੋਕਾਂ ਨੂੰ ਇਹ ਕਿਹਾ ਸੰਗਤਾਂ ਨੂੰ ਕਿ ਭਾਈ ਆਓ, ਵਧੀਆ ਘੋੜਾ, ਵਧੀਆ ਜਵਾਨੀ, ਵਧੀਆ ਸ਼ਸਤਰ। ਫਿਰ ਆਪਣੇ ਜੀਵਨ ਕਾਲ 'ਚ 4 ਜੰਗਾਂ ਸ਼ਾਹਜਹਾਂ ਦੀਆਂ ਫੌਜਾਂ ਨਾਲ ਲੜ ਕੇ 4 ਫੌਜਾਂ ਨੂੰ ਡਿਫੀਟ ਦਿੱਤੀ। ਲੋਕਾਂ ਨੂੰ ਦੱਸਿਆ ਵੀ ਤੁਹਾਡਾ ਜਿਹੜੀ ਅਸਲੀ ਜਿਹੜੀ ਮੁਕਤੀ ਹੈ ਉਹ ਤਲਵਾਰ 'ਚ। 10ਵੇਂ ਪਾਤਸ਼ਾਹ ਨੇ 5 ਕਕਾਰੀ ਖਾਲਸਾ ਸਾਜ ਕੇ ਫਿਰ ਇਹ ਦੱਸਿਆ ਉਹਨਾਂ ਦਾ ਸਾਰਾ ਕਨਸੈਪਟ, ਦੁਰਗਾ ਮਾਤਾ ਤੇ ਫਲਾਣਾ ਤੇ ਢਿਮਕਾ। ਗੁਰੂ ਸਾਹਿਬ ਨੇ ਕਿਹਾ ਵੀ ਆਹ ਹੈ ਸ੍ਰੀ ਸਾਹਿਬ ਜਿਹੜੀ ਕਿ ਕਲਿਆਣ ਕਰਨ ਵਾਲੀ ਆ। ਜਦੋਂ ਅਸੀਂ ਇਹ 10ਵੇਂ ਪਾਤਸ਼ਾਹ ਦਾ ਪੜ੍ਹਦੇ ਹਾਂ ਉਹਨਾਂ ਦੀ ਰਚਨਾ 'ਚੋਂ ਕਿ ਵੀ ਅਲਟੀਮੇਟ ਵਿਕਟਰੀ ਤਲਵਾਰ ਨੂੰ ਹੈ ਕਿ ਖਗ ਖੰਡ ਬਿਹੰਡੰ ਖਲਦਲ ਖੰਡੰ ਅਤਰਣ ਮੰਡੰ ਵਰ ਪੰਡੰ ਪੁਜ ਦੰਡ ਅਖੰਡੰ ਤੇਜ ਪ੍ਰਚੰਡੰ ਜੋਤ ਅਮੰਡੰ ਭਾਣ ਪ੍ਰਭੰ ਸੁਖ ਸੰਤਾ ਕਰਣੰ, ਕਿ ਇਹ ਭਲੇ ਲੋਕਾਂ ਨੂੰ ਸੁਖ ਦੇਣ ਵਾਲੀ ਹੈ ਸ਼ਮਸ਼ੀਰ। ਸੁਖ ਸੰਤਾ ਕਰਣੰ ਕਿਲਬਿਕ ਹਰਣੰ ਦੁਰਮਤ ਦਰਣੰ ਅਸ ਸਰਣੰ, ਅਸ ਤਲਵਾਰ ਨੂੰ ਕਹਿੰਦੇ ਨੇ ਕਿ ਜੇ ਸ੍ਰੀ ਸਾਹਿਬ ਜੀ ਸਾਇਓ ਸੌਡ ਆਈ ਸੀਕ ਦਾਈ ਪ੍ਰੋਟੈਕਸ਼ਨ ਜੈ ਜੈ ਜਗ ਕਾਰਨ ਸ੍ਰਿਸ਼ਟ ਉਬਾਰਨ ਮਮ ਪ੍ਰਤਪਾਰੰ ਜੈ ਤੇਗੰ, ਕਿ ਜੇ ਵਿਕਟਰੀ ਹੈ, ਜਿਵੇਂ ਉਹਨਾਂ ਨੇ ਕਿਹਾ ਕਿ ਵੀ ਸ਼ਮਸ਼ੀਰ ਹੈ ਜਿਹਨੇ ਗੁਲਾਮੀ ਦੇ ਸੰਗਲ ਕੱਟੇ ਨੇ, ਖਾਲਸੇ ਦੇ ਗਾਤਰੇ ਸ਼ਮਸ਼ੀਰ ਪਾਈ ਹੈ। ਅੱਜ ਵੱਖਰੀ ਗੱਲ ਹੈ ਵੀ ਉਹ ਕਿਰਪਾਨ ਪਾ ਕੇ ਵੀ ਸਿੱਖ ਜਿਹੜਾ ਪੁੱਠਾ ਲਟਕ ਰਿਹਾ ਹੋਇਆ ਜੀ ਮੈਂ ਯੋਗਾ ਕਰ ਰਿਹਾ ਜੀ, ਉਹ ਜਿਹਦੇ ਸ਼ਮਸ਼ੀਰ ਪਾਈ ਹੈ ਉਹ ਉਸ ਦਾ ਸੰਬੰਧ ਯੋਗਾ ਨਾਲ ਨਹੀਂ। ਜਿਹੜਾ ਗੁਰੂ ਦਾ ਸਿੱਖ ਹੈ ਉਹਦੇ ਲਈ ਤਾਂ ਗੁਰੂ ਨਾਨਕ ਦੀ ਵਿਚਾਰਧਾਰਾ, ਗੁਰਮਤਿ ਦੀ ਵਿਚਾਰਧਾਰਾ ਹੀ ਅਧਿਆਤਮ ਦਾ ਜਵਾਬ ਹੈ। 5 ਕਕਾਰੀ ਰੂਪ ਉਹਨੂੰ ਦੁਨੀਆ ਦੇ ਵਿੱਚ ਖਾਲਸਾ ਮੇਰੋ ਰੂਪ ਹੈ, ਖਾਸ ਦੇ ਨਾਲ ਗੁਰੂ ਨੇ ਆਪਣਾ ਆਪਾ ਦਿੱਤਾ ਹੋਇਆ। ਖਾਲਸੇ ਕੋਈ ਗੋਰਖਨਾਥ ਮਛੰਦਰਨਾਥ ਦੇ ਚੇਲੇ ਨਹੀਂ ਬਣਾਏ ਹੋਏ। ਸੋ ਇਹਨਾਂ ਦਾ ਵੀਰ ਹਰਬਿੰਦਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਸਾਨੂੰ ਲਿਖਿਆ ਜੀ। ਔਰ ਅਸੀਂ ਇਸ ਕਿਸਮ ਦੇ ਜਿਹੜੇ ਵੀਰ ਭੈਣਾਂ ਨੇ ਜਿਹੜੇ ਕਿ ਸਾਨੂੰ ਪ੍ਰੇਰਦੇ ਵੀ ਨੇ ਔਰ ਸ਼ਲਾਘਾ ਵੀ ਕਰਦੇ ਨੇ। ਆਪਣਾ ਨਾਮ ਤਾਂ ਉਸ ਮੇਰੇ ਮਿੱਤਰ ਸ਼ੇਖ ਸਾਹਿਬ ਸਨ, ਉਹ ਕਈ ਵਾਰੀ ਕਹਿੰਦੇ ਹੁੰਦੇ ਸੀ ਲਾਈਟਰ ਵੇਂਜ ਕਿ ਜੀ ਆਪਣਾ ਨਾਂ ਤਾਂ ਅੱਲਾ ਮੀਆਂ ਨੂੰ ਵੀ ਚੰਗਾ ਲੱਗਦਾ ਜੀ। ਜੀ ਬਿਲਕੁਲ, ਸੋ ਤਾਰੀਫ ਤਾਂ ਚੰਗੀ ਲੱਗਦੀ ਹੈ ਜੀ, ਸਾਰਿਆਂ ਨੂੰ ਚੰਗੀ ਲੱਗਦੀ ਹੈ। ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਇਸ਼ਾਰਾ ਹੋ ਗਿਆ ਬ੍ਰੇਕ ਤੇ ਜਾਣ ਦਾ। ਵੀਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।